ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਕਿ ਕਰੋਨਾ ਵਾਇਰਸ ਦੇ ਉੱਪਰ ਜੋ ਅਪਡੇਟਸ ਨੇ, ਜੋ ਨਾਲ ਇਸ ਤੇ ਜੁੜੀਆਂ ਖਬਰਾਂ ਨੇ, ਉਸ ਬਾਰੇ ਆਪਾਂ ਦਰਸ਼ਕ ਨੂੰ ਉਹਨਾਂ ਦਾ ਤਜਜ਼ੀਆ ਜਾਣਿਆ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਹੁਣ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜਾ ਕਿ ਬਹੁਤ ਹੀ ਮੀਡੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਸ ਤਰ੍ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਹਿੰਦੂਤਵੀਆਂ ਨੇ ਕਿੰਨੀ ਅੱਤ ਚੁੱਕੀ ਹੋਈ ਹੈ। ਇਸ ਦਾ ਇੱਕ ਹੋਰ ਸਬੂਤ ਅੱਜ ਕੱਲ ਚਰਚਾ ਦਾ ਵਿਸ਼ਾ ਹੈ। ਪੰਜਾਬੀ ਫਿਲਮ ਗਾਇਕ ਰਣਜੀਤ ਬਾਵਾ ਨੇ ਇੱਕ ਗਾਣਾ ਗਾਇਆ ਜਿਸ ਵਿੱਚ ਉਹਨਾਂ ਨੇ ਸਮਾਜ ਦੇ ਗਰੀਬ ਤਬਕੇ ਨਾਲ ਹੋ ਰਹੀ ਬੇਇਨਸਾਫੀ ਦਾ ਜ਼ਿਕਰ ਕੀਤਾ ਔਰ ਇਸ ਗਾਣੇ ਨੂੰ ਲਿਖਿਆ ਸੀ ਵੀਰ ਸਿੰਘ ਵੱਲੋਂ। ਔਰ ਉਹਨਾਂ ਨੇ ਕਿਹਾ ਸੀ ਕਿ ਇੱਥੇ ਗਊ ਮੂਤਰ ਪਵਿੱਤਰ ਹੈ, ਪੱਥਰਾਂ ਨੂੰ ਦੁੱਧ ਪਿਆਇਆ ਜਾਂਦਾ ਹੈ, ਪਰ ਗਰੀਬ ਆਦਮੀ ਨੂੰ ਹਰ ਥਾਂ ਧੱਕੇ ਮਿਲਦੇ ਹਨ। ਇਸ ਗੀਤ ਨੂੰ ਭਾਵੇਂ ਸਾਰਿਆਂ ਵੱਲੋਂ ਬੜਾ ਹੀ ਸਰਾਹਿਆ ਗਿਆ, ਬੜਾ ਹੀ ਪਸੰਦ ਕੀਤਾ ਗਿਆ, ਪਰ ਬੀਜੇਪੀ ਤੇ ਸ਼ਿਵ ਸੈਨਾ ਨੇ ਇਸ ਦੇ ਉੱਤੇ ਤੂਫਾਨ ਖੜਾ ਕਰ ਦਿੱਤਾ ਹੈ। ਪੁਲਿਸ ਰਿਪੋਰਟਾਂ ਕਰਵਾਈਆਂ ਗਈਆਂ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਰਣਜੀਤ ਬਾਵੇ ਦਾ ਜੋ ਸੰਬੰਧ ਹੈ, ਜਾਂ ਉਸ ਨੂੰ ਏਦਾਂ ਕਹਿ ਲਓ ਕਿ ਰਣਜੀਤ ਬਾਵੇ ਨੂੰ ਖਾਲਿਸਤਾਨੀ ਤੇ ISI ਦਾ ਏਜੰਟ ਬਣਾ ਦਿੱਤਾ। ਸੋ ਇਸ ਉੱਪਰ ਆਪਾਂ ਦਰਸ਼ਕ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਹਿੰਦੂ ਤਵੀਆਂ ਨੇ ਘੱਟ ਗਿਣਤੀਆਂ ਨੂੰ ਆਪਣੇ ਚ ਜਜ਼ਬ ਕਰਨ ਦੇ ਲਈ ਕਈ ਫਰੰਟਸ ਦੇ ਉੱਤੇ ਜਿਹੜਾ ਉਹ ਆਪਣੇ ਗੁੰਡੇ ਤਾਇਨਾਤ ਕੀਤੇ ਹੋਏ ਨੇ, ਤੇ ਕਈ ਵਾਰ ਸਾਡੇ ਕੁਝ ਵੀਰ ਵੀ ਜਦੋਂ ਅਸੀਂ ਕਿਸੇ ਲਈ ਇਹ ਲਫ਼ਜ਼ ਇਹ ਕਹਿੰਦੇ ਹਾਂ ਕਿ ਫਲਾਂ ਜਿਹੜਾ ਹੈ ਉਹ ਬੀਜੇਪੀ ਦਾ ਜਾਂ RSS ਦਾ ਕੁੱਤਾ ਹੈ, ਤੇ ਕਹਿਣਗੇ ਜੀ ਨਹੀਂ ਇਹ ਪਾਰਲੀਮੈਂਟਰੀ ਲੈਂਗੁਏਜ ਨਹੀਂ ਹੈ। ਮੈਂ ਬਹੁਤ ਵਾਰ ਮਹਿਸੂਸ ਕਰਦਾ ਵੀ ਜਦੋਂ ਤੱਕ ਤੁਸੀਂ ਦੁਸ਼ਮਣ ਨੂੰ ਉਸ ਦੇ ਜਿਹੜੇ ਏਜੰਟ ਨੇ, ਉਹਨਾਂ ਦੇ ਕੰਮ ਕਰਨ ਦਾ ਢੰਗ ਹੈ, ਉਹਨਾਂ ਦੇ ਤੌਰ ਤਰੀਕੇ ਨੇ, ਉਹਨਾਂ ਨੂੰ ਤੁਸੀਂ ਸਮਝਦੇ ਨਹੀਂ ਹੋ, ਤੇ ਉਸ ਤੇ ਵੀ ਜਾ ਕੇ ਤੁਸੀਂ ਆਪਣੀ ਸ਼ਾਇਸਤਗੀ ਜਾਂ ਹਰ ਥਾਂ ਤੇ ਤੁਸੀਂ ਆਪਣੀ ਜਿਹੜੀ ਸਾਡੀ ਸਿੱਖੀ ਦੀ ਮਿੱਠ ਬੋਲੜੀ ਪਛਾਣ ਦੀ ਗੱਲ ਹੈ ਉਸ ਨੂੰ ਲਾਗੂ ਕਰਦੇ ਹੋ, ਤਾਂ ਫਿਰ ਬਹੁਤ ਵਾਰ ਦੁਸ਼ਮਣ ਸਾਡੇ ਚ ਘੁਸਪੈਠ ਕਰਨ ਚ ਕਾਮਯਾਬ ਰਹਿੰਦਾ ਹੈ। ਕੁੱਤਾ ਲਫ਼ਜ਼ ਕੋਈ ਜਿਹੜਾ ਹੈ ਉਹ ਦੁਰਕਾਰਨ ਵਾਲਾ ਨਹੀਂ ਹੈ, ਇਹ ਲਾਇਲਟੀ ਦੇ ਲਈ ਵਰਤਿਆ ਜਾਂਦਾ ਹੈ। ਕਿਉਂਕਿ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਈਵਨ ਗੁਰਬਾਣੀ ਚ ਵੀ ਅਸੀਂ ਦੇਖਦੇ ਹਾਂ ਕਿ ਸਵਾਮੀ ਕੋ ਗ੍ਰਹਿ ਜਿਉ ਸਦਾ ਸੁਹਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਚਿਤ ਕੇ। ਜਿਵੇਂ ਕੁੱਤਾ ਕਦੇ ਵੀ ਕਿਸੇ ਹਾਲਤ ਵੀ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਇਵੇਂ ਹੀ ਤੂੰ ਰੱਬ ਦਾ ਦਰ ਨਾ ਛੱਡ। ਸੋ ਜਿਹੜੇ ਇਹ ਲਾਇਲਿਸਟ ਨੇ ਉਹਨਾਂ ਚ ਇੱਕ ਤਾਂ ਪੇਡ ਕਲਾਸ ਹੈ ਜਿਹੜੀ ਜ਼ਾਹਰ ਹੈ, ਜਿਨ੍ਹਾਂ ਨੂੰ ਉੱਥੋਂ ਦੇ ਹੀ ਪੱਤਰਕਾਰ ਕਹਿੰਦੇ ਨੇ ਕਿ ਇਹ ਜਿਹੜੇ ਟਵਿੱਟਰ ਦੇ ਉੱਤੇ ਬੈਠੇ ਹੋਏ, ਸੋਸ਼ਲ ਮੀਡੀਆ ਤੇ ਜਿਹੜੇ ਆਪਣਾ ਟਵੀਟ 2-2 ਰੁਪਈਏ ਨੂੰ ਵੇਚਣ ਨੂੰ ਤਿਆਰ ਰਹਿੰਦੇ ਨੇ। ਦੂਸਰੇ ਜਿਹੜੇ ਉਹਨਾਂ ਨੇ ਗਰਾਊਂਡ ਤੇ ਮੈਂਟਲੀ ਪ੍ਰਿਪੇਅਰ ਕਰਕੇ ਜਿਨ੍ਹਾਂ ਦੀ ਇਨਡੋਕਟਰੀਨੇਸ਼ਨ ਇਸ ਕਿਸਮ ਦੀ ਹਿੰਦੂਤਵਾ ਦੀ ਕੀਤੀ ਹੋਈ ਹੈ, ਜਿਨ੍ਹਾਂ ਨੂੰ ਇਹ ਜਿਹੜਾ ਬੱਚਾ 6-7 ਸਾਲ ਦਾ ਹੁੰਦਾ ਹੈ ਉਹਨੂੰ ਪਿਕ ਕਰ ਲੈਂਦੇ ਨੇ, ਔਰ ਫਿਰ ਜਿਵੇਂ ਉਸ ਕਿਸਮ ਦੇ ਲੋਕ ਉਹਨਾਂ ਨੇ ਹੁਣ ਸਿੱਖਾਂ ਦੇ ਵਿੱਚ ਵੀ ਖੜੇ ਕੀਤੇ ਹੋਏ ਨੇ ਪੱਗਾਂ ਵਾਲੇ, ਔਰ ਬਿਲਕੁਲ ਹਿੰਦੂਤਵੀ ਮਾਈਂਡਸੈਟ ਦੇ ਮੁਸਲਮਾਨਾਂ ਦੇ ਵਿੱਚ ਵੀ ਖੜੇ ਕੀਤੇ ਹੋਏ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀਆਂ 2-3 ਸਟੇਟਾਂ ਜਿੱਥੇ ਖਾਸ ਤੌਰ ਤੇ ਮਾਈਨੋਰਿਟੀਜ਼ ਮੈਜੋਰਿਟੀ ਚ ਨੇ, ਜਿਵੇਂ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਹੈ, ਜਿੱਥੇ ਭਾਵੇਂ ਈਸਾਈ ਭਾਰਤ ਦੇ ਵਿੱਚ 2% ਤੋਂ ਵੀ ਘੱਟ ਨੇ, ਪਰ ਨਾਗਾਲੈਂਡ ਦੇ ਵਿੱਚ ਉਹਨਾਂ ਦੀ ਮੈਜੋਰਿਟੀ, ਕਿਵੇਂ ਬੀਜੇਪੀ ਨੇ ਨਾਗਿਆਂ ਚ ਜਾ ਕੇ ਉਹਨਾਂ ਦੇ ਸਾਰੇ ਸਮਾਜ ਨੂੰ ਤਹਿਸ ਨਹਿਸ ਕਰਕੇ ਉੱਥੇ ਪੋਲੀਟੀਕਲ ਪਾਵਰ ਹਥਿਆਈ, ਹਕੂਮਤ ਬਣਾਈ। ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਕਿਵੇਂ ਮਹਿਬੂਬਾ ਮੁਫਤੀ ਦੇ ਨਾਲ ਮਿਲ ਕੇ ਵਿੱਚ ਵੜੇ ਔਰ ਡਿਪਟੀ ਚੀਫ ਮਿਨਿਸਟਰ ਬਣਾਇਆ, ਔਰ ਕਿਵੇਂ ਹੁਣ ਸਾਰਾ ਸਿਸਟਮ ਤਹਿਸ ਨਹਿਸ ਕਰਕੇ ਉਹਦੇ 2 ਯੂਨੀਅਨ ਟੈਰੀਟਰੀਜ਼ ਬਣਾ ਕੇ ਫੌਜ ਰੱਖ ਕੇ ਉੱਥੇ ਕਿਵੇਂ ਜ਼ੁਲਮ ਕਰ ਰਹੇ ਨੇ। ਪੰਜਾਬ ਨੂੰ ਕਾਬੂ ਕਰਨ ਦੇ ਲਈ ਇਹਨਾਂ ਦਾ, ਕਿਉਂਕਿ ਪੰਜਾਬ ਦਾ ਮਤਲਬ ਸਿੱਖ ਹੈ, ਔਰ 1947 ਤੋਂ ਬਾਅਦ ਹੀ ਅਸੀਂ ਅਕਸਰ ਕ੍ਰਿਮੀਨਲ ਟ੍ਰਾਈਬ ਐਲਾਨਣ ਤੋਂ ਗੱਲ ਸ਼ੁਰੂ ਹੋਈ, ਪੂਰੀਆਂ ਨਸਲਕੁਸ਼ੀਆਂ 2-3 ਕੀਤੀਆਂ ਜਾ ਚੁੱਕੀਆਂ ਨੇ, ਔਰ ਫਿਰ ਨਸਲਕੁਸ਼ੀ ਦਾ ਦੌਰ ਜਿਹੜਾ 84 ਤੋਂ 95 ਤੱਕ ਇਹਨਾਂ ਨੇ ਕੀਤਾ, ਖਾਸ ਤੌਰ ਤੇ ਸਿੱਧੇ 50,000 ਤੋਂ ਜ਼ਿਆਦਾ ਤਾਂ 2 ਸਾਲ ਦੇ ਵਿੱਚ 1992 ਤੋਂ 1994 ਤੱਕ ਸਿੱਖ ਮਾਰੇ। ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਇਹ ਲੱਚਰਪੁਣਾ ਲਿਆਂਦਾ। ਕਿਵੇਂ ਇਸ ਕਿਸਮ ਦੇ ਲੋਕ, ਮੈਂ ਇਹਨਾਂ ਦੇ ਬਹੁਤਿਆਂ ਦੇ ਨਾਂ ਨਹੀਂ ਲੈਣਾ ਚਾਹਾਂਗਾ,
ਪਰ ਅੱਜ ਜਿਨ੍ਹਾਂ ਨੂੰ ਕਈ ਵਾਰ ਅਸੀਂ ਹਮਦਰਦ ਵੀ ਸਮਝਣ ਲੱਗ ਜਾਂਦੇ ਹਾਂ, ਜਿਹੜੇ ਇੱਕ ਦੋ ਗਾਣੇ ਧਾਰਮਿਕ ਗਾ ਦੇਣ, ਇਹ ਸਾਰੇ ਉਹਨਾਂ ਨੇ ਰਿਕਰੂਟ ਕੀਤੇ। KP ਗਿੱਲ ਨੇ ਪੰਜਾਬ ਦੇ ਵਿੱਚ ਕਿਵੇਂ ਇੱਕ ਲੱਚਰ ਕਲਚਰ ਜਿਹੜਾ ਸ਼ਰਾਬ ਔਰ ਸ਼ਬਾਬ ਔਰ ਹਥਿਆਰ ਜਿਹੜਾ, ਔਰ ਇਸ ਸਾਰੇ ਨੂੰ ਉਹਨਾਂ ਨੇ ਪ੍ਰਮੋਟ ਕਰਨ ਵਾਲੀ ਲਾਈਨ ਅਦਾਲਤਾਂ ਤੇ ਦੂਜੇ ਤੀਜੇ ਜਿੱਥੇ ਬੱਲੇ ਬੱਲੇ ਦੀ ਲਾਈਨ ਸੀ, ਜਿਹਨੂੰ ਫੁਕਰਾਪਨ ਕਹਿੰਦੇ ਨੇ, ਉਸ ਕਿਸਮ ਦੇ ਗਾਣੇ ਗਵਾਏ, ਉਸ ਕਿਸਮ ਦੇ ਅੱਗੋਂ ਫੁਕਰੇ ਕ੍ਰੀਏਟ ਕੀਤੇ। ਇੱਕ ਕਿਸਮ ਦਾ ਇੱਕ ਵੱਖਰੇ ਗੈਂਗਸਟਰ ਲਾਈਨ ਸ਼ੁਰੂ ਹੋ ਗਈ, ਇੱਕ ਪਾਸਾ ਪਤਤ ਪੁਣੇ ਦਾ ਹੋ ਗਿਆ, ਇੱਕ ਪਾਸਾ ਲੱਚਰ ਪੁਣੇ ਦਾ ਹੋ ਗਿਆ। ਸੋ ਇਹਨੂੰ ਪੂਰਾ ਕਰਕੇ ਜਿਹੜਾ ਕੰਮ ਉਹ ਸਿੱਧੇ ਸਿੱਧੇ ਮਾਰ ਕੇ ਨਹੀਂ ਸੀ ਕਰ ਸਕੇ ਜਵਾਨੀ ਨੂੰ, ਉਹ ਉਹਨਾਂ ਨੇ ਇਵੇਂ ਕੀਤਾ। ਹਾਲਾਂਕਿ ਕਸ਼ਮੀਰ 'ਚ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਲਈ ਉਹਨਾਂ ਨੇ ਆਪਣੇ ਰਿਕਰੂਟ ਕੀਤੇ ਜਿਹੜੇ ਨੇ ਕੋਈ ਫਿਲਮ ਇੰਡਸਟਰੀ ਦੇ ਦੂਜੇ ਤੀਜੇ ਲੋਕ ਭੇਜੇ, ਪਰ ਕਸ਼ਮੀਰੀਆਂ ਨੇ ਕਦੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ, ਉਹਨਾਂ ਦੇ ਕੋਈ ਉੱਥੇ ਸਿਨੇਮੇ ਨਹੀਂ ਖੋਲਣ ਦਿੱਤੇ। ਉਹਨਾਂ ਨੇ ਉਹਨਾਂ ਦਾ ਉਹ ਜਿਹੜਾ ਲੱਚਰਪੁਣ ਹੈ, ਉਹ ਜੇ ਇੱਕ ਉਹਨਾਂ ਦੀ ਸ਼ਾਇਦ ਜ਼ਹੀਰਾ ਜਾਂ ਜ਼ਾਹਿਰ, ਉਹਦਾ ਵਹੀਦ ਜ਼ਾਹਿਰ ਸੀ ਬੱਚੀ ਦਾ ਨਾਂ, ਜਿਹੜੀ ਗਈ ਵੀ ਫਿਲਮ ਇੰਡਸਟਰੀ 'ਚ ਦੰਗਲ ਫਿਲਮ ਰਾਹੀਂ, ਪਰ ਬਹੁਤ ਜਲਦੀ ਉਹਨੂੰ ਰਿਅਲਾਈਜ਼ ਹੋਇਆ ਵੀ ਇਹ ਸਾਡੀਆਂ ਵੈਲਿਊਜ਼ ਨਹੀਂ ਨੇ, ਉਹਨੇ ਜਿਹੜਾ ਉਹ ਕੁਇਟ ਕਰ ਦਿੱਤਾ। ਹਾਲਾਂਕਿ ਉਹਦੇ ਤੇ ਵੀ ਉਹਦੀ ਟ੍ਰੋਲਿੰਗ ਹੋਈ ਕਿ ਜੀ ਇਹ ਵਾਪਸ ਜਿਹੜੀ ਹੈ ਜਿਵੇਂ ਪਿੰਜਰੇ 'ਚ ਰੱਖਿਆ ਹੋਇਆ ਇਹਨਾਂ ਨੂੰ, ਹਿਜਾਬ ਨੂੰ ਪਿੰਜਰਾ ਕਹਿ ਕੇ ਹਿੰਦੂ ਤਵੀਆਂ ਨੇ ਭੰਡਣ ਦੀ ਕੋਸ਼ਿਸ਼ ਕੀਤੀ। ਸੋ ਪੰਜਾਬ ਦੇ ਵਿੱਚ ਉਹ ਦੌਰ ਜਿਹਦੇ ਥੱਲੇ ਇਸ ਕਿਸਮ ਦਾ ਨਚਾਰਪੁਣਾ ਜਿਹੜਾ ਉਹਨੂੰ ਪ੍ਰਮੋਟ ਕੀਤਾ ਗਿਆ, ਹੁਣ ਲੇਟਲੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਪੰਜਾਬ ਦੇ ਵਿੱਚ ਕਿਸ ਹੱਦ ਤੱਕ ਹਿੰਦੂ ਤਵੀਆਂ ਦੀ ਪਕੜ ਜਕੜ ਮਜ਼ਬੂਤ ਹੁੰਦੀ ਜਾਂਦੀ ਹੈ ਕਿ ਉੱਥੇ ਜੇ ਤੁਸੀਂ ਕੋਈ ਆਪਣੀ ਗੱਲ ਕਹਿਣਾ ਚਾਹੁੰਦੇ ਹੋ, ਇੱਕ ਦੋ ਸਿੱਖ ਪ੍ਰਚਾਰਕ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਦੇ ਉੱਤੇ ਐਕਸਪਲੇਨ ਕਰ ਰਹੇ ਸੀ ਕਿ ਭਾਈ ਕਿਵੇਂ ਇਹ ਜਿਹੜਾ ਮਿਥਿਹਾਸ ਕੀ ਹੈ, ਉਹਨਾਂ ਦੇ ਖਿਲਾਫ ਪਰਚੇ ਦਰਜ ਕਰਵਾਏ ਗਏ ਸੀ ਕਿ ਜੀ ਇਹ ਸਾਡੀਆਂ ਭਾਵਨਾਵਾਂ ਨੂੰ ਆਹਤ ਕਰ ਰਹੇ ਨੇ। ਹੁਣ ਜ਼ਾਹਰ ਹੈ ਕਿ ਜਦੋਂ ਤੁਸੀਂ ਇੱਕ ਕਲਚਰ ਖੌਫ ਦਾ ਖੜਾ ਕਰ ਦਿੰਦੇ ਹੋ, ਹੁਣ ਜਿਵੇਂ ਹਿੰਦੂ ਇਸ ਵੇਲੇ ਹਿੰਦੂ ਤਵੀਏ ਤਾਕਤਾਂ ਗਊ ਮੂਤਰ ਨੂੰ ਵੇਚ ਰਹੀਆਂ ਨੇ, ਰੀਅਲੀ ਵੇਚ ਰਹੀਆਂ। ਇੱਕ ਤਾਂ ਅਸੀਂ ਫਰੇਜ਼ ਇਸਤੇਮਾਲ ਕਰਦੇ ਸੀ ਜੀ ਉਹ ਆਪਣਾ ਝੂਠ ਵੇਚ ਰਹੇ ਨੇ, ਉਹਨਾਂ ਦੇ ਪੋਸਟ ਆਫਿਸਿਸ, ਉਹਨਾਂ ਦਾ ਸਾਰਾ ਸਿਸਟਮ ਉਹਨੂੰ ਪ੍ਰਮੋਟ ਕਰਨ ਤੇ ਲੱਗਾ ਹੋਇਆ ਹੈ। ਜ਼ਾਹਰ ਹੈ ਇਨਸਾਨਾਂ ਦੇ ਨਾਲ ਕੀ ਹੋ ਰਿਹਾ ਹੈ, ਲਿੰਚਿੰਗਸ ਕਿਵੇਂ ਹੋ ਰਹੀਆਂ ਨੇ, ਕਿਵੇਂ ਗਰੀਬਾਂ ਦੇ ਨਾਲ ਧੱਕਾ ਹੈ, ਕਿਵੇਂ ਜ਼ਾਤ ਪਾਤੀ ਸਿਸਟਮ ਜਿਹੜਾ ਹੈ ਉਹ ਦੁਬਾਰਾ ਸਿਰ ਚੁੱਕ ਰਿਹਾ ਕਿਉਂਕਿ ਮਨੂ ਸਮ੍ਰਿਤੀ ਨੂੰ ਲਾਗੂ ਕਰਨਾ ਚਾਹੁੰਦੇ ਨੇ। ਸੋ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲੱਚਰਪੁਣੇ ਵਾਲੀ ਲਾਈਨ ਰਹੀ, ਜ਼ਾਹਰ ਹੈ ਕੁਝ ਇਸ ਪੀਰੀਅਡ ਦੇ ਵਿੱਚ ਸਾਫ਼ ਸੁਥਰੇ ਗੀਤਾਂ ਦੇ ਨਾਲ ਸਮਾਜ ਦੇ ਵਿੱਚ ਚੇਤਨਾ ਪੈਦਾ ਕਰਨ ਵਾਲੇ ਵੀ ਆਏ। ਵੀਰ ਸਿੰਘ ਨਾਂ ਦੇ ਜਿਹੜੇ ਇੱਕ ਸਿੰਗਰ ਵੀ ਨੇ, ਖੁਦ ਵੀ ਲਿਖਾਰੀ ਵੀ ਨੇ, ਮੈਂ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਜਾਣਦਾ, ਲੇਕਿਨ ਜਿੰਨੇ ਕਿ ਮੈਂ ਉਹਨਾਂ ਦੇ ਇੰਟਰਵਿਊ ਜਾਂ ਦੂਜੇ ਦੇਖੇ, ਮੈਨੂੰ ਲੱਗਾ ਕਿ ਵੀ ਇਹ ਨਾਗੂਕੇ ਦਾ ਰਹਿਣ ਵਾਲਾ ਇਹ ਨੌਜਵਾਨ ਕਿਤੇ ਨਾ ਕਿਤੇ ਇਸ ਦੇ ਮਨ ਦੇ ਵਿੱਚ ਜਿੱਥੇ ਉਸ ਰੂਹਾਨੀਅਤ ਦੀ ਜਿਹੜੀ ਹੈ ਉਹ ਭਾਲ ਹੈ, ਉੱਥੇ ਆਪਣੇ ਸਮਾਜ ਨੂੰ, ਆਪਣੀ ਧਰਤੀ ਨੂੰ ਪਿਆਰ ਕਰਦਾ ਹੈ, ਪੰਜਾਬ ਨੂੰ। ਸੋ ਉਹਨੇ ਇੱਕ ਗੀਤ ਲਿਖਿਆ, ਔਰ ਰਣਜੀਤ ਬਾਵਾ ਜਿਹਦੇ ਬਾਰੇ ਮੈਂ ਨਹੀਂ ਜਾਣਦਾ ਹਾਂ, ਹਾਲਾਂਕਿ ਮੈਂ ਕਿਤੇ ਪੜ੍ਹਿਆ ਕਿ ਕਦੇ ਇਹਨੇ ਸ਼ਰਾਬ ਨੂੰ ਵੀ ਯੂਲੋਜਾਈਜ਼ ਕੀਤਾ ਜਿਹੜਾ ਉਹ ਰਤਨ ਕਹਿ ਕੇ ਤੇ ਫਲਾਣਾ, ਪਰ ਮੈਂ ਇਹਨੂੰ ਮਹਿਦੂਦ ਰੱਖਾਂ ਉਸ ਗੱਲ ਤੱਕ ਕਿ ਕਿਵੇਂ ਉਹਨੇ ਇੱਕ ਗੀਤ ਵੀਰ ਸਿੰਘ ਦਾ ਲਿਖਿਆ ਗਾਇਆ, ਜਿਸ ਦੇ ਵਿੱਚ ਉਹਨੇ ਇਹ ਕਹਿ ਕੇ ਇੱਕ ਗਰੀਬ ਬੰਦਾ ਇਹ ਕਹਿ ਰਿਹਾ ਕਿ ਵੀ ਦੱਸੋ ਮੇਰਾ ਕੀ ਕਸੂਰ, ਜਿਹੜੀ ਸਮਾਜ ਦੇ ਵਿੱਚ ਕਮਜ਼ੋਰੀਆਂ ਨੇ, ਜਿਨ੍ਹਾਂ ਦੇ ਵਿੱਚ ਜ਼ਾਤ ਪਾਤ ਹੈ, ਗਊ ਮੂਤਰ ਜਿਹੜਾ ਉਹ ਪਵਿੱਤਰ ਹੈ, ਪਰ ਔਰ ਦੁੱਧ ਦੇ ਨਾਲ ਪੱਥਰਾਂ ਨੂੰ ਨਵਾਇਆ ਜਾਂਦਾ ਹੈ, ਲੇਕਿਨ ਆਮ ਗਰੀਬ ਦੀਆਂ ਲੋੜਾਂ ਪੂਰੀਆਂ ਨਹੀਂ ਨੇ। ਔਰ ਉਹਦੇ ਚ ਉਹਨਾਂ ਨੇ ਈਵਨ ਸਿੱਖ ਗੁਰਦੁਆਰਿਆਂ ਦੇ ਹਵਾਲੇ ਨਾਲ ਜਾਂ ਜਿੱਥੇ ਜ਼ਾਤ ਪਾਤ ਦੀ ਗੱਲ ਹੈ, ਡੇਰਾ ਪ੍ਰਸਤੀ ਦੀ ਗੱਲ ਹੈ, ਉਹ ਸਾਰਾ ਹੀ ਇਹ ਇੱਕ ਤੁਹਾਡਾ ਵੇ ਐਕਸਪ੍ਰੈਸ ਕਰਨ ਦਾ, ਜਦੋਂ ਕਿ ਤੁਸੀਂ ਸਮਝਦੇ ਹੋ ਕਿ ਸਮਾਜ ਦੇ ਵਿੱਚ ਅਨਿਆਂ ਹੋ ਰਿਹਾ ਜਿਹੜਾ ਹੋ ਰਿਹਾ। ਹੁਣ ਜਿਉਂ ਹੀ ਇਹ ਗੀਤ ਆਇਆ, ਲੋਕਾਂ ਨੇ ਵਾਕਿਆ ਹੀ ਉਹਨੂੰ ਪਸੰਦ ਕੀਤਾ, ਪਰ ਕਿਸ ਅੰਦਾਜ਼ ਦੇ ਵਿੱਚ ਉਹ ਹਿੰਦੂ ਤਵੀਆਂ ਦੀਆਂ ਅੱਡ-ਅੱਡ ਜਿਹੜੀਆਂ ਤਨਜ਼ੀਮਾਂ ਨੇ, ਉਹ ਸ਼ਿਵ ਸੈਨਾ ਦੇ ਥੱਲੇ, ਕੋਈ BJP ਦੇ ਥੱਲੇ, ਕੋਈ ਉਹਨਾਂ ਦੇ ਯੁਵਾ ਮੋਰਚੇ ਦੇ ਥੱਲੇ, ਇਹ ਸਾਰੇ ਦੇ ਥੱਲੇ ਉਹਨਾਂ ਨੇ ਜਿਸ ਕਿਸਮ ਦੇ ਕੇਸ ਰਜਿਸਟਰ ਕਰਾਉਣ ਦੀ ਲਾਈਨ ਔਰ ਹਰਾਸਮੈਂਟ ਦੀ ਲਾਈਨ ਸ਼ੁਰੂ ਕੀਤੀ, ਇਹ ਵੀ ਸਾਹਮਣੇ ਆਇਆ ਕਿ ਵੀ ਉਸ ਨੇ ਬਾਵੇ ਨੇ ਇਸ ਦੇ ਲਈ ਮਾਫੀ ਮੰਗ ਕੇ ਉਹਨੂੰ ਡਿਲੀਟ ਕਰ ਦਿੱਤਾ ਆਪਣੇ ਨੂੰ। ਲੇਕਿਨ ਮੈਂ ਕਿਤੇ ਦੇਖ ਰਿਹਾ ਸੀ ਕਿ ਵੀਰ ਸਿੰਘ ਨੇ ਜਿੱਥੇ ਇੰਟਰਵਿਊ ਦੇ ਕੇ ਕਿਹਾ ਕਿ ਭਾਈ ਮੈਂ ਆਪਣੀ ਲਿਖਤ ਦੇ ਨਾਲ
ਖਲੋਤਾ ਹੈ ਔਰ ਮੈਂ ਜਿਹੜਾ ਕੋਈ ਵੀ ਐਸੀ ਗੱਲ ਗਲਤ ਨਹੀਂ ਕੀਤੀ ਹੈ। ਸੋ ਇਹ ਸਾਰਾ ਜਿਹੜਾ ਪਾਰਟ ਸਾਨੂੰ ਸਮਝਾ ਰਿਹਾ ਹੈ ਕਿ ਕਿਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ ਹੈ ਜਿੱਥੇ ਤੁਸੀਂ ਆਜ਼ਾਦੀ ਦੇ ਨਾਲ ਆਪਣੀ ਗੱਲ ਵੀ ਨਹੀਂ ਕਹਿ ਸਕਦੇ, ਔਰ ਜੇ ਇਸ ਰੁਝਾਨ ਨੂੰ ਰੋਕਿਆ ਨਾ ਗਿਆ ਤਾਂ ਮੈਂ ਇਹ ਸਮਝਦਾ ਹਾਂ ਵੀ ਜੇ ਈਵਨ ਕੱਲ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਟ ਕਰਦੇ ਹੋ, ਉਸ ਦੇ ਵਿੱਚ ਬੜਾ ਪਪੂਲਰ ਸ਼ਬਦ ਹੈ ਕਬੀਰ ਸਾਹਿਬ ਦਾ, ਜਿਹਦੇ ਚ ਉਹਨਾਂ ਨੇ ਬੁੱਤ ਪ੍ਰਸਤੀ ਨੂੰ ਜਿਹੜਾ ਉਹ ਨਕਾਰਿਆ, ਜਿਹਦੇ ਚ ਉਹਨਾਂ ਨੇ ਕਿਹਾ ਪਾਤੀ ਤੋਰੈ ਮਲ ਨਹੀਂ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਹੋ, ਸਤਿਗੁਰ ਜਾਗਤਾ ਹੈ ਦੇਵ। ਉਹਨਾਂ ਨੇ ਮਾਲਣ ਦਾ ਕਰਕੇ ਕਿ ਮਾਲਣ ਜਿਹੜੀ ਆ ਉਹ ਫੁੱਲ ਤੋੜ ਰਹੀ ਹੈ, ਪੱਤੀਆਂ ਫੁੱਲ ਦੀਆਂ, ਕਿਉਂਕਿ ਉਹਨੇ ਜਾ ਕੇ ਅੰਦਰ ਜਿਹੜਾ ਬੁੱਤ ਹੈ, ਜਿਹੜਾ ਠਾਕਰ ਹੈ, ਉਹਦੀ ਪੂਜਾ ਦੇ ਲਈ ਉਹ ਫੁੱਲ ਤੋੜ ਰਹੀ ਹੈ, ਪੱਤੀਆਂ ਤੋੜ ਰਹੀ ਹੈ। ਤੇ ਉਹਨੂੰ ਉਹ ਐਡਰੈਸ ਕਰ ਰਹੇ ਨੇ ਕਿ ਭਾਈ ਤੂੰ ਜਿਸ ਪੱਥਰ ਦੇ ਲਈ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਕਿ ਉਹਦੇ ਚ ਤਾਂ ਜਿੰਦ ਹੀ ਨਹੀਂ ਹੈ, ਤੂੰ ਇੱਕ ਮੁਰਦਾ ਪੱਥਰ ਦੇ ਲਈ ਇਹ ਪੱਤੀਆਂ ਚੁਣ ਰਹੀ ਹੈ। ਪਰ ਜਿਹੜਾ ਰੱਬ ਹੈ, ਸਤਿਗੁਰੂ ਹੈ, ਸਤਿਗੁਰ ਜਾਗਤਾ ਹੈ ਦੇਖੋ, ਉਹ ਜਾਗਤ ਜੋਤ ਹੈ, ਉਹਨੂੰ ਕਿਸੇ ਇਸ ਕਿਸਮ ਦੀ ਪਰਵਾਹ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਜਿਸ ਪਾਸੇ ਵੱਲ ਲਿਜਾਇਆ ਜਾ ਰਿਹਾ ਹੈ, ਔਰ ਜਿਹੜੇ ਅਦਰਵਾਈਜ਼ ਉਹਨਾਂ ਦਾ ਬਾਕੀ ਗਾਇਕ ਮਹਿਕਮਾ ਜਾਂ ਉੱਥੇ ਬੈਠੇ ਜਿਹੜੇ ਨੀ ਜਰਕ ਰਿਐਕਸ਼ਨ ਦਿੰਦੇ ਨੇ, ਜੇ ਨਿਹੰਗ ਸਿੰਘ ਨੇ ਗੁੱਟ ਵੱਢਿਆ ਉਹਦਾ ਪੁਲਸੀਏ ਦਾ, ਕਿਵੇਂ ਨਿਕਲ ਆਏ। ਮੈਂ ਨਹੀਂ ਬਹੁਤ ਸਾਰੇ ਕੋਈ ਦੇਖਿਆ ਕਿ ਉਹਨਾਂ ਦੇ ਕੋਈ ਕਲਾਕਾਰਾਂ ਨੇ ਜਾਂ ਉੱਥੇ ਬੈਠੇ ਜਿਹੜੇ ਹੋਰ ਐਕੈਡਮਿਸ਼ੀਅਨਸ ਜਾਂ ਇੰਟੈਲੈਕਚੁਅਲਸ ਨੇ, ਉਹਨਾਂ ਨੇ ਕੋਈ ਬਿਆਨਬਾਜ਼ੀ ਕੀਤੀ ਹੋਏ ਕਿ ਜੀ ਇਹ ਬਿਲਕੁਲ ਤੁਸੀਂ ਜਿਹੜੀ ਵਿਚਾਰਾਂ ਦੀ ਆਜ਼ਾਦੀ ਹੈ ਉਸ ਦੇ ਵਿੱਚ ਤੁਸੀਂ ਰੁਕਾਵਟ ਪਾ ਰਹੇ ਹੋ, ਫਰੀडम ਆਫ ਐਕਸਪ੍ਰੈਸ਼ਨ ਹੈ, ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਜਿਹੜਾ ਕਿਸੇ ਨੂੰ ਜਿਹੜੀ ਆਜ਼ਾਦੀ ਹੈ ਕਲਮ ਦੀ ਉਸ ਦੇ ਉੱਤੇ ਰੋਕੋ। ਪਰ ਇਸ ਦੇ ਉਲਟ ਬਹੁਤ ਸਾਰੇ ਜਾਂ ਖਾਮੋਸ਼ ਹੋ ਜਾਂਦੇ ਨੇ, ਤੇ ਜਾਂ ਜਿਹੜੇ ਜਦੋਂ ਇਸ ਕਿਸਮ ਦਾ ਵਾਪਰਦਾ ਫਿਰ ਜਿਹੜੇ ਸਫਰ ਕਰ ਰਹੇ ਹੁੰਦੇ ਨੇ ਉਹ ਵੀ ਬੈਕਫੁੱਟ ਤੇ ਚਲੇ ਜਾਂਦੇ ਨੇ, ਇਹ ਕਹਿਣ ਦੇ ਲਈ ਕਿ ਜੀ ਦੇਖੋ ਸਾਡਾ ਮਕਸਦ ਤਾਂ ਜਿਹੜਾ ਉਹ ਕਿਸੇ ਦਾ ਅਸੀਂ ਧਾਰਮਿਕ ਜਿਹੜਾ ਹੈ ਉਹਨਾਂ ਦੇ ਜਜ਼ਬਾਤਾਂ ਨੂੰ ਜਿਹੜਾ ਉਹ ਆਹਤ ਨਹੀਂ ਕਰਨਾ ਚਾਹੁੰਦੇ, ਹਰਟ ਨਹੀਂ ਕਰਨਾ ਚਾਹੁੰਦੇ। ਇਸ ਬਾਰੇ ਸਾਨੂੰ ਇੱਕ ਡੀਟੇਲ ਲਿਖਤ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਲਿਖੀ ਹੈ। ਮੈਂ ਵਕਤ ਦੀ ਸੀਮਾ ਕਰਕੇ ਸਾਰਾ ਤਾਂ ਨਹੀਂ ਸ਼ੇਅਰ ਕਰ ਸਕਾਂਗਾ, ਪਰ ਇਹੀ ਉਹਦਾ ਉਹਨਾਂ ਨੇ ਹੈਡਿੰਗ ਹੀ ਦਿੱਤਾ ਹੈ ਕਿ ਹਿੰਦੂਜ਼ ਆਫ ਬੀਜੇਪੀ ਅਟੈਕ ਸਿੱਖ ਪੰਜਾਬੀ ਆਰਟਿਸਟ। ਉਹਨਾਂ ਨੇ ਕਿਹਾ ਵੀ ਕਿਵੇਂ ਪੰਜਾਬ ਔਰ ਈਵਨ ਬਿਹਾਰ ਦੇ ਵੀ ਜਿਹੜੇ ਨੇ ਉਹਨਾਂ ਦੇ ਬੀਜੇਪੀ ਲੀਡਰ, ਉਹਨਾਂ ਨੇ ਰਣਜੀਤ ਬਾਵਾ ਔਰ ਵੀਰ ਸਿੰਘ ਦੇ ਇਸ ਗੀਤ ਦੇ ਉੱਤੇ ਬਹੁਤ ਸਾਰਾ ਜਿਹੜਾ ਉਹ ਕਾਮਾ ਰੌਲੀ ਪਾਈ ਹੋਈ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੀਤ ਸੀ ਇਹ ਕਾਸਟ ਸਿਸਟਮ ਦੇ ਖਿਲਾਫ ਹੈ, ਸੋਸ਼ਲ ਈਵਲਸ ਦੇ ਖਿਲਾਫ ਹੈ, ਔਰ ਗਊ ਮੂਤਰ ਵਰਗੀ ਜਿਹੜੀ ਹੈ ਜਿਹਨੂੰ ਬਣਾ ਕੇ ਵੇਚ ਰਹੇ ਨੇ, ਔਰ ਇਹ ਕਹਿਣਾ ਕਿ ਜੀ ਗਊ ਮੂਤਰ ਪਵਿੱਤਰ ਹੈ ਪਰ ਦਲਿਤ ਅਪਵਿੱਤਰ ਹੈ, ਇਹ ਹੈ। ਇਹ ਬੜਾ ਉਹਨਾਂ ਨੇ ਕਿਹਾ ਵੀ ਪਾਵਰਫੁਲ ਸੌਂਗ ਹੈ, ਔਰ ਇਹ ਜਿਹੜੀ ਸੁਸਾਇਟੀ ਦੇ ਵਿੱਚ ਹਿਪੋਕ੍ਰੇਸੀ ਹੈ, ਦੰਭ ਹੈ, ਇਹਨੂੰ ਚੈਲੰਜ ਕਰਦਾ ਹੈ। ਪਰ ਹਿੰਦੂ ਰੈਡੀਕਲਸ ਫੈਨੇਟਿਕਸ ਨੇ ਇੱਕਦਮ ਵੀਡੀਓਜ਼ ਔਰ ਉਸ ਟਵਿੱਟਰ ਰਾਹੀਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ, ਸਿੱਖਾਂ ਨੂੰ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਨੇ, ਔਰ ਉਹਨਾਂ ਨੇ ਬਹੁਤ ਸਾਰੇ ਲਿੰਕ ਦਿੱਤੇ ਨੇ ਕਿ ਕਿਵੇਂ ਇਸ ਮੁੱਦੇ ਦੇ ਉੱਤੇ ਵੀ ਸਮੁੱਚੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਰਣਜੀਤ ਬਾਵੇ ਨੇ ਜਿਹੜਾ ਉਹ ਟਵੀਟ ਕਰਕੇ ਮਾਫੀ ਵੀ ਮੰਗੀ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਟ੍ਰੋਲਿੰਗ ਹੈ ਕੱਲੀ ਬੀਜੇਪੀ ਦੀ ਨਹੀਂ ਹੈ, ਪੰਜਾਬ ਦੀ ਬੀਜੇਪੀ ਬਿਹਾਰ ਵੀ ਹੈ, ਪੰਜਾਬ ਯੂਨਿਟਸ ਨੇ, ਬੀਜੇਪੀ ਯੁਵਾ ਮੋਰਚਾ ਹੈ, ਪ੍ਰੋ ਆਰਐਸਐਸ ਜਿਹੜੇ ਨੇ ਉਹਨਾਂ ਦੇ ਲੋਕ ਬੀਜੇਪੀ ਟ੍ਰੋਲ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਗਾਲਾਂ ਕੱਢ ਰਹੇ ਨੇ, ਔਰ ਨਾਲ ਹੀ ਰੌਲਾ ਪਾ ਰਹੇ ਨੇ ਕਿ ਜੀ ਇਹ ਜਿਹੜਾ ਗੀਤ ਹੈ ਇਹ ਪੰਜਾਬ ਦੇ ਅਮਨ ਨੂੰ ਭੰਗ ਕਰ ਦੇਗਾ, ਹਿੰਦੂ ਸਿੱਖ ਯੂਨਿਟੀ ਨੂੰ ਤੋੜ ਦੇਗਾ, ਔਰ ਨਾਲ ਦੀ ਨਾਲ ਉਹ ਕੈਪਟਨ ਅਮਰਿੰਦਰ ਨੂੰ ਟੈਗ ਕਰ ਰਹੇ ਨੇ ਕਿ ਭਾਈ ਰਣਜੀਤ ਬਾਵੇ ਦੇ ਖਿਲਾਫ ਕਾਰਵਾਈ ਕਰੋ। ਔਰ ਈਵਨ ਉਹਨਾਂ ਨੇ ਬਾਵੇ ਨੂੰ ਆਈਐਸਆਈ ਔਰ ਖਾਲਿਸਤਾਨੀ ਕਹਿ ਕੇ ਆਈਐਸਆਈ ਏਜੰਟ ਬਣਾਇਆ ਹੈ। ਉਹਨਾਂ ਨੇ ਕਿਹਾ ਜੀ ਇਹ ਚੌਥੀ ਵਾਰ ਹੈ ਕਿ ਬੀਜੇਪੀ ਦੇ ਇਹਨਾਂ ਸਟੂਜੇਸ ਨੇ ਜਿਹੜਾ ਉਹ ਸਿੱਖਾਂ ਨੂੰ, ਪੰਜਾਬੀ ਆਰਟਿਸਟ ਨੂੰ ਜਿਹੜਾ ਉਹ ਹਰਾਸ, ਬੁਲੀ ਔਰ ਥ੍ਰੈਟਨ ਕੀਤਾ। ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੀਕਾ ਨੂੰ ਟ੍ਰੋਲ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਕਿ ਕਿਵੇਂ ਸਿੱਖ ਹਿੰਦੂਆਂ ਨੂੰ ਪ੍ਰੋਟੈਕਟ ਕਰਦੇ ਰਹੇ ਨੇ, ਔਰ ਜਦੋਂ ਕਿ ਉਹ ਪਾਕਿਸਤਾਨ ਗਏ ਇੱਕ ਪ੍ਰਾਈਵੇਟ ਪਾਰਟੀ ਸੀ ਸ਼ਾਇਦ ਕਰਾਚੀ ਕੇ ਕਿੱਥੇ,
ਉਹਨੂੰ ਟ੍ਰੋਲ ਕੀਤਾ ਗਿਆ। ਇਸੇ ਤਰ੍ਹਾਂ ਉਹਨਾਂ ਨੇ ਗਿੱਪੀ ਗਰੇਵਾਲ ਦੀ ਗੱਲ ਕੀਤੀ ਹੈ ਕਿ ਜਦੋਂ ਉਹ ਨਨਕਾਣਾ ਸਾਹਿਬ ਪਾਕਿਸਤਾਨ ਗਿਆ ਔਰ ਉਸ ਧਰਤੀ ਨਾਲ ਮੋਹ ਦੀ ਗੱਲ ਕੀਤੀ ਤੇ ਉਹਨੂੰ ਵੀ ਟ੍ਰੋਲ ਕੀਤਾ ਗਿਆ। ਫਿਰ ਦਲਜੀਤ ਦੋਸਾਂਝ ਜਿਹਨੂੰ ਕਿ ਜਿਹਨੇ ਕਿ ਇੱਕ ਪਰਫਾਰਮੈਂਸ ਦੇਣੀ ਸੀ ਅਮਰੀਕਾ ਦੇ ਵਿੱਚ ਔਰ ਜਿਹੜਾ ਆਰਗੇਨਾਈਜ਼ ਕਰ ਰਿਹਾ ਸੀ, ਉਹਨੂੰ ਉਹਨਾਂ ਨੇ ਰੌਲਾ ਪਾਤਾ ਕਿ ਜੀ ਇਹ ਜਿਹੜਾ ਉਹ ਪਾਕਿਸਤਾਨੀ ਔਰ ਦੂਜਾ, ਔਰ ਉਹਨਾਂ ਨੇ ਕਿਹਾ ਕਿ ਵੀ ਉਹਨੇ ਆਪਣਾ ਸ਼ੋਅ ਕੈਂਸਲ ਕਰ ਦਿੱਤਾ ਤੇ ਮਾਫੀ ਵੀ ਮੰਗੀ। ਉਹਨਾਂ ਨੇ ਕਿਹਾ ਵੀ ਉਹ ਤਾਂ ਕਾਵਰਡ ਹੈ। ਦਲਜੀਤ ਵਾਸ ਸੋ ਕਾਵਰਡਲੀ ਦੈਟ ਹੀ ਇਵਨ ਅਪੋਲੋਜਾਈਜ਼ ਸੂਨ। ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਜਿਹੜੇ ਹਿੰਦੂਤਵੀ ਫੈਨੈਟਿਕ ਨੇ ਇਹ ਰਣਜੀਤ ਬਾਵੇ ਦੇ ਮਗਰ ਪਏ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਬੀਜੇਪੀ ਇਜ਼ ਰਿਪੀਟਡਲੀ ਟ੍ਰਾਈਂਗ ਟੂ ਪੋਲਰਾਈਜ਼ ਇਨ ਪੰਜਾਬ ਬਾਈ ਕਲੇਮਿੰਗ ਹਿੰਦੂਜ਼ ਆਰ ਇਗਨੋਰਡ। ਕਿ ਵੀ ਉਹ ਇਹ ਕਹਿ ਰਹੇ ਨੇ ਜੀ ਦੇਖੋ ਹਿੰਦੂਆਂ ਨਾਲ ਕੀ ਹੋ ਰਿਹਾ ਹੈ, ਉਹ ਇਗਨੋਰ ਨੇ, ਨਿਗਲੈਕਟਡ ਨੇ, ਔਰ ਉਹ ਜਿਹੜੇ ਨੇ ਹਿੰਦੂ ਰਿਲੀਜਨ ਬੜਾ ਖਤਰੇ 'ਚ ਹੈ, ਉਹਨੂੰ ਡਿਸਰਿਸਪੈਕਟ ਕੀਤਾ ਜਾ ਰਿਹਾ ਹੈ। ਇਹੀ ਟ੍ਰਿਕ ਉਹਨਾਂ ਨੇ ਉਦੋਂ ਵੀ ਖੇਲਿਆ ਸੀ ਜਦੋਂ ਕਿ ਉਹਨਾਂ ਨੇ ਕਿਹਾ ਸੀ ਜੀ ਸ਼ਿਵਰਾਤਰੀ ਦੇ ਮੌਕੇ ਕੈਪਟਨ ਸਰਕਾਰ ਨੇ ਕੋਈ ਐਡਵਰਟਾਈਜ਼ਮੈਂਟ ਕਿਉਂ ਨਹੀਂ ਦਿੱਤੀ, ਹਿੰਦੂਆਂ ਨੂੰ ਜਿਹੜਾ ਉਹ ਮੁਬਾਰਕਬਾਦ ਦਿੰਦੇ ਆ। ਔਰ ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਬੀਜੇਪੀ ਮਾਹੌਲ ਬਣਾ ਰਹੀ ਹੈ ਕਿ ਪੰਜਾਬ ਦੇ ਵਿੱਚ ਉਹ ਸੋਲੋ ਜਾਏ, ਆਪਣੀ ਸਰਕਾਰ ਬਣਾਏ, ਜੋ ਉਹਨਾਂ ਨੇ ਨਾਗਾਲੈਂਡ ਦੇ ਵਿੱਚ ਕੀਤਾ ਜਿਸ ਤਰੀਕੇ ਨਾਲ ਕ੍ਰਿਸਚਨ ਮੈਜੋਰਿਟੀ ਉਹ ਸਾਰੀ ਸਟੇਟ ਨੂੰ। ਔਰ ਇਹ ਜਿਹੜਾ ਹੁਣ ਤੱਕ ਜਿਹੜੀਆਂ ਕਾਂਗਰਸ ਵੀ ਲੈ ਜਾਂਦੀ ਹੈ ਹਿੰਦੂਆਂ ਦੀਆਂ ਵੋਟਾਂ, ਹੁਣ ਉਹ ਜਿਹੜੇ ਨੇ ਵਾਪਸ ਉਹਨੂੰ ਰੀਕਲੇਮ ਕਰਨਾ ਚਾਹੁੰਦੇ ਨੇ ਇੱਕ ਕਿਸਮ ਦਾ ਟੈਰਰ ਦਾ ਮਾਹੌਲ ਬਣਾ ਕੇ। ਔਰ ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਮੇਰਾ ਵੀ ਇਹ ਸਵਾਲ ਇਹਦੇ ਤੇ ਹੈ, ਉਹਨਾਂ ਨੇ ਕਿਹਾ ਜੀ ਕਿ ਦਾ ਸਾਇਲੈਂਸ ਆਫ ਸੋ ਕਾਲਡ ਲੈਫਟਿਸਟ, ਕਮਿਊਨਿਸਟ, ਲਿਬਰਲਸ, ਕਾਂਗਰਸਿਸ ਇਨ ਪੰਜਾਬ say it all about hypocrisy। ਹੁਣ ਇਸ ਮੁੱਦੇ ਦੇ ਉੱਤੇ ਜਿਹੜਾ ਵੀ ਉਸ ਗੀਤ ਦੇ ਬੋਲ ਨੇ, ਮੈਂ ਸਾਰਾ ਗੀਤ ਸੁਣਿਆ, ਉਹਦੇ 'ਚ ਕੋਈ ਵੀ ਐਸੀ ਗੱਲ ਨਹੀਂ ਹੈ। ਹਾਲਾਂਕਿ ਉਹਦੇ 'ਚ ਸਗੋਂ ਸਿੱਖ ਸਿੰਬੋਲਿਜ਼ਮ ਨੂੰ ਵੀ ਕਿਸੇ ਥਾਂ ਤੇ ਚੈਲੰਜ ਕੀਤਾ। ਕੋਈ ਕਹਿ ਸਕਦਾ ਹੈ ਕਿ ਜੀ ਇਹ ਭਾਵਨਾਵਾਂ ਆਹ, ਪਰ ਮੈਂ ਸਮਝਦਾ ਵੀ ਜਦੋਂ ਤੁਸੀਂ ਓਵਰਆਲ ਕੰਟੈਕਸਟ ਦੇਖ ਰਹੇ ਹੁੰਦੇ ਹੋ ਤੇ ਜ਼ਾਹਰ ਹੈ ਕਿ ਜਿਹੜਾ ਗੀਤਕਾਰ ਹੈ, ਲਿਖਣ ਵਾਲਾ ਹੈ, ਉਹ ਸਮਾਜ ਦੇ ਇਨਜਸਟਿਸ ਦੀ ਗੱਲ ਕਰ ਰਿਹਾ ਹੈ। ਜਿੱਥੇ ਗਰੀਬ ਦੀ ਪੁੱਛ ਨਹੀਂ ਹੈ, ਗਰੀਬ ਨਾਲ ਧੱਕਾ ਹੋ ਰਿਹਾ, ਪਰ ਉਹ ਪੱਥਰ ਹੋਣ, ਉਹ ਦੁੱਧ ਉਹਨਾਂ ਨੂੰ ਪਿਆਣਾ ਹੋਏ, ਗਊ ਦਾ ਮੂਤਰ ਹੋਏ, ਜਾਂ ਬਾਕੀ ਧਾਰਮਿਕ ਨਾਂ ਦੇ ਥੱਲੇ ਅਸੀਂ ਜਿਹੜਾ ਉਹ ਵੇਸਟੇਜ ਕਰ ਰਹੇ ਹੋਈਏ। ਲੇਕਿਨ ਇਸ ਸਭ ਨੂੰ ਜਿਹੜੇ ਸਾਰੇ ਅਦਰਵਾਈਜ਼ ਜੇ ਕੋਈ ਸਿੱਖੀ ਨਾਲ ਸੰਬੰਧਿਤ ਚੀਜ਼ ਹੁੰਦੀ ਫਿਰ ਇਹ ਤਾਂ ਸਿੱਖਾਂ ਨੂੰ ਮਜਬੂਰ ਕਰਦੇ ਨੇ ਕਿ ਵੀ ਡਿਲੀਟ ਕਰੋ ਸੌਂਗ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਕਿੰਨੇ ਆਰਟੀਕਲ ਹੁਣ ਤੱਕ ਲਿਖੇ ਹੁੰਦੇ ਕਿ ਜੀ ਦੇਖੋ ਜੇ ਸਿੱਖਾਂ ਨਾਲ ਸੰਬੰਧਿਤ ਹੁੰਦਾ ਜੀ ਹਾਊ ਇਨਟੋਲਰੈਂਟ ਐਂਡ ਰੈਡੀਕਲ ਸਿੱਖਸ ਆਰ। ਪਰ ਹੁਣ ਜਿਹੜੀ ਬੀਜੇਪੀ ਔਰ ਉਹਨਾਂ ਦੇ ਲੈਕੀ ਨੇ ਉਹ ਕਲੇਮ ਕਰ ਰਹੇ ਨੇ ਕਿ ਹਿੰਦੂ ਸੈਂਟੀਮੈਂਟ ਹਰਟ ਹੋਏ ਨੇ। ਹਰ ਕੋਈ ਚੁੱਪ ਹੈ ਐਂਡ ਨੋ ਵਨ ਇਜ਼ ਟਾਕਿੰਗ ਅਬਾਊਟ ਫਰੀडम ਆਫ ਐਕਸਪ੍ਰੈਸ਼ਨ, ਕ੍ਰੀਏਟਿਵ ਫਰੀडम, ਆਰਟਿਸਟਿਕ ਲਿਬਰਟੀਜ਼। ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਚੈਲੰਜ ਕੀਤਾ ਗਿਆ। फिर उन्होंने कहा कि the repeatedly target of mainly Sikh origin Punjabi artists and propaganda of Hindu खतरे में है in Punjab is a sinister sign। ये एक बड़ा खतरनाक और गंदा ਜਿਹੜਾ ਹੈ ਇਹ ਨਿਸ਼ਾਨਾ ਹੈ। ਉਹਨਾਂ ਨੇ ਕਿਹਾ ਕਿ ਵੀ ਈਵਨ ਬਾਵੇ ਦਾ ਜਿਹੜਾ ਗੀਤ ਹੈ ਉਹਦੇ ਚ ਉਹਨੇ ਕਾਸਟ ਬੇਸਡ ਗੁਰਦੁਆਰਿਆਂ ਨੂੰ ਵੀ ਔਰ ਡੇਰਿਆਂ ਨੂੰ ਵੀ ਕੰਡੈਮ ਕੀਤਾ ਹੈ। ਉਹਨਾਂ ਨੇ ਕਿਹਾ ਜੀ ਹਾਊ ਕਮ ਏ ਲਿਬਰਲ Song like that has to be deleted or has police complaints against it ਕਿ ਵੀ ਉਹਨੂੰ ਡਿਲੀਟ ਕਰਾਉਣ ਜਾਂ ਪੁਲਿਸ ਦੀ ਸ਼ਿਕਾਇਤ ਕਰਨ। where are champions of freedom of expression now? ਕਿੱਥੇ ਸਾਰੇ ਗਾਇਬ ਨੇ। ਔਰ ਅਖੀਰ ਉਹਨਾਂ ਨੇ ਕੰਕਲੂਡ ਕੀਤਾ ਕਿ Sikhs must take up this hypocrisy of so-called seculars in India who are quick to call Sikhs intolerant hardliners but remain silent at communalism of Hindu parties like BJP's attempt to bully Sikh artists or play Hindu hurt card in Punjab should be exposed। ਕਿ ਇਹਦੇ ਤੇ ਆਵਾਜ਼ ਚੁੱਕਣੀ ਚਾਹੀਦੀ ਹੈ ਔਰ ਇਹ ਜਿਹੜਾ ਇਹਨਾਂ ਦਾ ਇਸ ਕਿਸਮ ਦਾ ਪਖੰਡ ਹੈ ਉਹਨੂੰ ਐਕਸਪੋਜ਼ ਕਰਨਾ ਚਾਹੀਦਾ। ਫਿਰ ਉਹਨਾਂ ਨੇ ਦੋ ਉਦਾਹਰਨਾਂ ਇੱਕ ਅਕਸ਼ੇ ਕੁਮਾਰ ਔਰ ਪ੍ਰੇਸ਼ ਰਾਵਲ ਦੀ ਦਿੱਤੀ ਹੈ ਕਿ ਜਿਹੜੀ ਉਹਨਾਂ ਦੀ ਫਿਲਮ ਓ ਮਾਈ ਗॉड ਜਿਹਦੇ ਚ ਕਿ ਉਹਨੇ ਹਿੰਦੂ ਰਿਚੁਅਲਸ ਦੇ ਉੱਤੇ ਸਵਾਲ ਚੁੱਕੇ ਨੇ। ਤੇ ਫਿਰ ਵੀਰ ਸਿੰਘ ਜਿਹੜੇ ਨੇ ਉਹ ਹਿੰਦੂ ਰਿਚੁਅਲਿਜ਼ਮ ਔਰ ਕਾਸਟਿਜ਼ਮ ਦੇ ਉੱਤੇ ਕਿਉਂ ਨਹੀਂ ਸਵਾਲ ਚੁੱਕ ਸਕਦੇ। ਹੁਣ ਉਹੀ ਪਰੇਸ਼ ਰਾਵਲ ਜਿਹੜਾ ਮਜ਼ਾਕ ਉਡਾਉਂਦਾ ਹੈ ਹਿੰਦੂ ਚਿੰਨ੍ਹਾਂ ਦਾ ਓ ਮਾਈ ਗॉड ਦੇ ਵਿੱਚ, ਉਹ ਬੀਜੇਪੀ ਦਾ MP ਵੀ ਬਣਦਾ ਔਰ ਉਹ ਸੁਪਰਹਿੱਟ ਫਿਲਮ ਵੀ ਬਣਦੀ ਹੈ। ਉਦੋਂ ਭਾਰਤ ਭਰ ਚ ਹਿੰਦੂਆਂ ਨੂੰ ਖਿਆਲ ਨਹੀਂ ਆਇਆ ਕਿ ਬਈ ਇਹ ਸਾਡਾ ਜਿਹੜਾ ਉਹ ਕੀ ਜਲੂਸ ਕੱਢਿਆ।
ਹਾਲਾਂਕਿ ਉਸ ਫਿਲਮ ਦੀ ਕਨਕਲੂਜਨ ਦੇ ਵਿੱਚ ਉਹ ਕ੍ਰਿਸ਼ਨਾ ਥੱਲੇ ਆ ਜਾਂਦਾ ਹੈ ਔਰ ਉਹ ਸਾਰਾ ਕਵਰ ਉਹਨਾਂ ਨੂੰ ਲੱਗਦਾ ਵੀ ਇਨ ਦਾ ਐਂਡ ਭਾਵੇਂ ਪਹਿਲਾਂ ਗਾਲੀ ਗਲੋਚ ਹੀ ਹੋਇਆ ਪਰ ਉਹਨੇ ਜਿਹੜਾ ਪਰੇਸ਼ ਰਾਵਲ ਨੇ ਸਾਡੇ ਹੀ ਕ੍ਰਿਸ਼ਨ ਨੂੰ ਔਰ ਧਰਤੀ ਔਰ ਮਹਾਭਾਰਤ ਔਰ ਸਾਰੇ ਨੂੰ ਪ੍ਰਮੋਟ ਹੀ ਕੀਤਾ। ਉਹਨੇ ਕਿਹਾ ਵੀ no artist came in support of Ranjit Bawa and Veer Singh either. Are artists only acceptable if they do propaganda for government and police? They have no freedom of expression otherwise. ਸੋ ਮੈਂ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ ਸ਼ੁਕਰੀਆ ਅਦਾ ਕਰਦਾ। ਹਾਲਾਂ ਸਾਨੂੰ ਸਾਡੀ ਟੈਕਨੀਕਲ ਟੀਮ ਦੇ ਮੁਖੀ ਵੀਰ ਜਸਵਿੰਦਰ ਸਿੰਘ ਹੋਰਾਂ ਨੇ ਇਹ 3 ਦਿਨ ਪਹਿਲਾਂ ਭੇਜਿਆ ਸੀ। ਉਹਨਾਂ ਨੇ ਕਿਹਾ ਜੀ ਇਸ ਤੇ ਗੱਲ ਕਰੋ, ਪਰ ਮੈਂ ਆਪਣੇ ਮਨ ਦੇ ਵਿੱਚ ਸੋਚ ਰਿਹਾ ਸੀ ਕਿਉਂਕਿ ਇਹ ਮੇਰਾ ਬਹੁਤਾ ਫੀਲਡ ਵੀ ਨਹੀਂ ਹੈ, ਮੈਂ ਕੋਈ ਬਹੁਤਾ ਇਹਨਾਂ ਨੂੰ ਕੋਈ ਅਹਿਮੀਅਤ ਵੀ ਨਹੀਂ ਦਿੰਦਾ। ਮੈਨੂੰ ਬਹੁਤ ਵਾਰੀ ਲੱਗਦਾ ਹੁੰਦਾ ਹੈ ਵੀ ਜਿਹਨੇ 2 ਚੰਗੇ ਗੀਤ ਗਾ ਕੇ ਫਿਰ ਉਹਨਾਂ ਨੇ ਕੁਛ ਨਾ ਕੁਛ ਐਸਾ ਕਰਨਾ ਹੁੰਦਾ ਹੈ ਵੀ ਜਿਸ ਮੂੰਹ ਨਾਲ ਤੁਸੀਂ ਸਿਫਤ ਕੀਤੀ ਹੁੰਦੀ ਹੈ ਫਿਰ ਉਸੇ ਨਾਲ ਹੀ ਉਹਨਾਂ ਨੂੰ ਛਿੱਤਰ ਫੇਰਨਾ ਚੰਗਾ ਨਹੀਂ ਲੱਗਦਾ ਹੁੰਦਾ। ਪਰ ਜਿਸ ਅੰਦਾਜ਼ ਦੇ ਵਿੱਚ ਹੁਣ ਇਹ ਸਾਰਾ ਹਿੰਦੂ ਤਵੀਆਂ ਨੇ ਸਾਰਾ ਕੰਮ ਖੜਾ ਕੀਤਾ ਹੈ, ਮੈਂ ਸਮਝਦਾ ਵੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਬਿਲਕੁਲ ਠੀਕ ਕੰਟੈਕਸਟ ਦੇ ਵਿੱਚ ਇਸ ਨੂੰ ਲਿਆ ਔਰ ਅਸੀਂ ਵੀ ਇਸ ਨੂੰ ਇੱਕ ਫੁੱਲ ਸੈਗਮੈਂਟ ਬਣਾ ਕੇ ਡਿਸਕਸ ਕਰ ਰਹੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਵਿਊਅਰਸ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।